ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਬੇਬੁਰੀ ਇਸ਼ਕ ਦੀ ਮਰਜ਼ ਯਾਰੋ दारू ਲੱਗਦੇ ਨਹੀਂ ਤਬੀਬ ਵਾਲੇ ਸਾਹੂਕਾਰਾਂ ਦੇ ਸੁਖਨ ਮਨਜ਼ੂਰ ਹੁੰਦੇ ਸੁਖਨ ਨਹੀਂ ਮਨਜ਼ੂਰ ਗਰੀਬ ਵਾਲੇ ਤੇ ਨਾਲ ਆਜਜ਼ੀ ਦੇ ਕੰਮ ਕੱਢ ਲੈਂਦੇ ਰਸਾ ਚੂਪ ਜਾਂਦੇ ਮਿੱਠੀ ਜੀਭ ਵਾਲੇ ਤੇ ਬਰਦਾ ਸਹਿ ਦਰਖਤਾਂ ਦੀ ਘਰੇ ਰਾਖੀ ਮੇਵਾ ਪੱਕੇ ਤੇ ਖਾਨ ਨਸੀਬ ਵਾਲੇ ਡੈਣ ਵੀ 7 ਘਰ ਵਲਾ ਜਾਂਦੀ ਹੈ। ਮੱਤ ਦਿੱਤੀ ਗਈ ਹੈ ਬੰਦੇ ਨੂੰ ਕਿ ਬੰਦੇ ਨੂੰ ਵੀ ਨਾ ਇੱਕੋ ਜਿਹਾ ਮਤਲਬ ਕਿ ਟੋਕਾ ਨਹੀਂ ਚਲਾ ਦੇਣਾ ਚਾਹੀਦਾ। ਮੰਦ ਚੰਗ ਹਾਂਜੀ ਵੇਖਣਾ ਚਾਹੀਦਾ, ਗੌਲਣਾ ਚਾਹੀਦਾ। ਇੱਟ ਖੜਕੇ ਦੁੱਕੜ ਵਜੇ ਤੱਤਾ ਹੋਵੇ ਚੁੱਲਾ ਹਾਂਜੀ ਤੇ ਆਉਣ ਫਕੀਰ ਤੇ ਖਾ ਖਾ ਜਾਵਣ ਹਾਂਜੀ ਰਾਜ਼ੀ ਹੋਵੇ ਬੁੱਲਾ। ਚੁੱਲਾ ਜਿਹੜਾ ਉਹ ਤੱਤਾ ਹੀ ਰਹਿਣਾ ਚਾਹੀਦਾ। ਕੋਈ ਜਿਹੜਾ ਵੀ ਆਏ ਨਾ ਜੋ ਤੁਸੀਂ ਖਵਾ ਸਕਦੇ ਹੋ, ਪਹਿਲੀ ਗੱਲ ਇਹ ਕਿ ਉਹਦੇ ਮੂੰਹ 'ਚ ਰੋਟੀ ਪਾਓ। ਆਈ ਮਾਈ ਮੱਸਿਆ ਜਿਸ ਖਾਣ ਪੀਣ ਦੱਸਿਆ। ਹਿੰਦੂ ਮੈਥੋਲੋਜੀ ਦੇ ਵਿੱਚ ਨਾ ਜੀ ਜਿਹੜੀ ਮੱਸਿਆ ਨਾ ਜੀ ਮੱਸਿਆ ਉਸ ਵੇਲੇ ਨੂੰ ਆਂਦੇ ਨੇ ਜਦੋਂ ਚੰਨ ਜਿਹੜਾ ਨਾ ਚੰਨ ਨਵਾਂ ਚੜ੍ਹਦਾ ਨਾ ਫਿਰ ਉਹ ਹੌਲੀ ਹੌਲੀ ਮੁੱਕਦਾ ਉੱਕਾ ਮੁੱਕ ਜਾਂਦਾ ਫਿਰ ਕੁਝ ਦਿਨ ਨਹੀਂ ਚੜ੍ਹਦਾ ਬਿਲਕੁਲ ਉੱਕਾ ਹੀ ਹਨੇਰੀ ਰਾਤ ਹੁੰਦੀ ਏ। ਉਹ ਜਿਹੜੇ ਰਾਤ ਉਹ ਰਾਤ ਮੱਸਿਆ ਦੀਆਂ ਨੇ ਇੱਕ ਦੋ ਜਿਹੜੀਆਂ ਹੁੰਦੀਆਂ ਨੇ। ਆਲਕੀਆਂ ਦੇ ਪਿੰਡ ਕੋਈ ਵੱਖਰੇ ਨਹੀਂ ਹੁੰਦੇ। ਹਾਂਜੀ ਆਲਕੀ ਆਂਦੇ ਨੇ ਜਿਹੜਾ ਸੁਸਤ ਹੁੰਦਾ ਕਿ ਐਵੇਂ ਹੀ ਮਤਲਬ ਸਿਰ ਤੋਂ ਕਾਂ ਪਏ ਡਾਣੇ ਬੈਠੀਆਂ ਕਰਨਾ ਕੱਖ ਕੰਡਾ ਨਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਤੁਹਾਨੂੰ ਬਰ ਵਕਤ ਮਿਲ ਸਕਣ। ਸਾਡੇ ਵਿਲਾਗਸ ਨੂੰ ਪਿਆਰਿਓ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ ਸਾਡੇ ਬੜੇ ਹੀ ਪਿਆਰੇ ਬੜੇ ਮਿੱਠੜੇ ਤੇ ਮਨ ਠਾਰ ਮੁਸਤਕਿਲ ਸਾਡੇ ਨਾਜ਼ਰ ਨੇ, ਸ਼ਿਕਾਗੋ 'ਚ ਰਹਿੰਦੇ ਨੇ ਸਤਦੇਵ ਸ਼ਰਮਾ ਤੇ ਦੂਸਰੇ ਸਾਡੇ ਜਿਹੜੇ ਬੜੇ ਹੀ ਪਿਆਰੇ ਮਿੱਤਰ ਨੇ ਉਹਨਾਂ ਦਾ ਨਾਂ ਹੈ ਚਰਨਜੀਤ ਸਿੰਘ ਮੰਗਟ। ਉਹਨਾਂ ਸਾਨੂੰ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦਾ ਇੱਕ ਅਖਾਉਤ ਕਲਵਾਈ ਏ। ਇਹ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕਲਾਮ ਬੋਲਿਆ ਤੇ ਜਿਹੜਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੰਪਾਇਲ ਕੀਤਾ ਗਿਆ ਸਾਹਿਬੋ ਉਹਦੇ ਆਸਾ ਦੀ ਵਾਰ ਦੇ 14ਵੇਂ ਛੱਕੇ ਦਾ ਸਲੂਕ ਏ। ਬਾਬਾ ਜੀ ਗੁਰੂ ਨਾਨਕ ਦੇਵ ਫਰਮਾਉਂਦੇ ਨੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਬਾਬਾ ਜੀ ਦਾ ਇਹ ਬੜਾ ਹੀ ਮਾਰੂਫ ਤੇ ਬੜਾ ਹੀ ਮਸ਼ਹੂਰ ਅਖਾਣ ਹੈ। ਇਹਦੇ ਵਿੱਚ ਬਾਬਾ ਜੀ ਗੁਰੂ ਨਾਨਕ ਦੇਵ ਨੇ ਅੱਲਾਹ ਪਾਕ ਦੇ ਬੰਦਿਆਂ ਨੂੰ ਲੁਕਾਈ ਨੂੰ ਜ਼ਿੰਦਗੀ ਗੁਜ਼ਾਰਨ ਦਾ ਵੱਲ ਦੱਸਿਆ ਹੈ ਵੀ ਬੰਦਾ ਹਯਾਤੀ ਕਿਵੇਂ ਬਿਤਾਏ ਇਸ ਖਾਕਦਾਨ ਦੇ ਉੱਤੇ। ਫਰਮਾਉਂਦੇ ਨੇ ਵੀ ਮਿੱਠਤ ਨੀਵੀਂ ਨਾਨਕਾ
ਗੁਣ ਚੰਗਿਆਈਆਂ ਤੱਤ। ਪਿਆਰਿਓ, ਬਾਬਾ ਜੀ ਗੁਰੂ ਨਾਨਕ ਦੇਵ ਨੂੰ 500 ਤੇ ਕੋਈ 60 ਕੁ ਸਾਲ ਹੋਏ ਨੇ ਇਸ ਦੁਨੀਆ ਤੇ ਤਸ਼ਰੀਫ ਲਿਆਇਆ, ਜਦੋਂ ਕਿ ਬਾਬਾ ਜੀ ਫਰੀਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਇੱਕ ਬੜੇ ਵੱਡੇ ਮੁਸਲਿਮ ਸੂਫੀ ਸਨ। ਉਹ ਬਾਬਾ ਜੀ ਗੁਰੂ ਨਾਨਕ ਦੇਵ ਤੋਂ 300 ਸਾਲ ਪਹਿਲੇ ਇੱਥੇ ਦੁਨੀਆ ਦੇ ਉੱਤੇ ਤਸ਼ਰੀਫ ਲਿਆਏ। ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਸਿੱਖ ਮਤ ਦੇ ਬਾਨੀ ਨੇ ਤੇ ਮੋਢੀ ਨੇ, ਉਹਨਾਂ ਦੀ ਪੋਇਟਰੀ ਜਿਹੜੀ ਹੈ ਉਹਦੇ ਵਿੱਚ ਅਸੀਂ ਅਗਰ ਬਗੌਰ ਜਾਇਜ਼ਾ ਲਈਏ ਤੇ ਸਾਨੂੰ ਅੰਗ ਥੋੜ੍ਹਾ ਜਿਹਾ ਬਾਬਾ ਜੀ ਫਰੀਦ ਵਾਲਾ ਜਾਪਦਾ ਹੈ। ਜਿਵੇਂ ਬਾਬਾ ਜੀ ਫਰੀਦ ਗੰਜੇ ਸ਼ਕਰ ਆਪਣੇ ਸ਼ਲੋਕਾਂ ਦੇ ਵਿੱਚ ਆਪਣੇ ਆਪ ਨੂੰ ਮੁਖਾਤਬ ਕਰਦੇ ਨੇ ਤੇ ਮਤ ਸਾਨੂੰ ਦਿੰਦੇ ਨੇ। ਬਾਬਾ ਜੀ ਫਰੀਦ ਜਿਵੇਂ ਫਰਮਾਉਂਦੇ ਨੇ ਕਿ ਫਰੀਦਾ ਮੈਨੂੰ ਮਾਰ ਕੇ ਮੁੰਝ ਕਰ ਤੇ ਨਿੱਕੀ ਕਰ ਕਰ ਕੁੱਟ ਤੇ ਭਰੇ ਖਜ਼ਾਨੇ ਸਾਹਿਬ ਦੇ, ਫਿਰ ਜਿਉਂ ਭਾਵੇਂ ਸੋ ਲੁੱਟ। ਬਿਲਕੁਲ ਉਸੇ ਤਰ੍ਹਾਂ ਹੀ ਬਾਬਾ ਜੀ ਫਰੀਦ ਆਪਣਾ ਨਾਂ ਜਿਵੇਂ ਲਿਆਉਂਦੇ ਨੇ ਆਪਣੇ ਸ਼ਲੋਕਾਂ ਦੇ ਵਿੱਚ, ਫਰੀਦਾ ਮੈਨੂੰ ਮੁੰਝ ਕਰ, ਯਾਨੀ ਫਰੀਦਾ ਆਪਣੇ ਆਪ ਨੂੰ ਵਿੱਚ ਇਨਵੋਲਵ ਕਰਦੇ ਨੇ, ਆਪਣੇ ਆਪ ਨੂੰ ਮੁਖਾਤਬ ਕਰਦੇ ਨੇ। ਖੁਦ ਕਲਾਮੀ ਦਾ ਅੰਦਾਜ਼ ਹੈ, ਗੱਲ ਆਪਣੇ ਆਪ ਨਾਲ ਕਰ ਰਹੇ ਨੇ, ਸਮਝਾਉਂਦੇ ਸਾਨੂੰ ਨੇ। ਬਾਬਾ ਜੀ ਨਾਨਕ ਦਾ ਵੀ ਇਹੋ ਹੀ ਅੰਗ ਹੈ। 300 ਸਾਲ ਬਾਅਦ ਬਾਬਾ ਜੀ ਗੁਰੂ ਨਾਨਕ ਦੇਵ ਤਸ਼ਰੀਫ ਲਿਆਏ ਦੁਨੀਆ ਤੇ ਆਪ ਵੀ ਬਾਬਾ ਜੀ ਫਰੀਦ ਵਾਂਗੂ ਉਹ ਫਰੀਦਾ ਲਿਖਦੇ ਰਹੇ, ਆਪ ਨਾਨਕਾ ਲਿਖਦੇ ਨੇ ਆਪਣੀਆਂ ਬਾਣੀਆਂ ਦੇ ਵਿੱਚ ਤੇ ਫਰਮਾਉਂਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਾਹਿਬੋ, ਇਹਦਾ ਤਰਜਮਾ ਬੜਾ ਹੀ ਮਿੱਠੜਾ ਹੈ। ਇਹਦਾ ਤਰਜਮਾ ਇਹ ਵੇ ਕਿ ਨਾਨਕਾ ਮਿਠਾਸ, ਯਾਨੀ ਮਿੱਠੀ ਬੋਲੀ, ਮਠਿਆਉਲਾ ਬੰਦਾ ਜਿਹੜਾ ਖੁਸ਼ ਗੁਫਤਾਰ ਹੈ, ਜਿਹੜਾ ਬੜਾ ਮਿੱਠਾ ਬੋਲਦਾ ਹੈ। ਤੇ ਨੀਵੀਂ ਦੂਸਰੀ ਸਿਫਤ ਇਨਸਾਨ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਹੈ, ਉਹ ਪੈ ਦੱਸਦੇ ਨੇ ਆਜਜ਼ੀ, ਮੁਲਾਇਮਤ, ਇਨਕਸਾਰੀ, ਤਵਾਜ਼ੋ। ਇਹ ਦੋ ਸਿਫਤਾਂ ਬਾਰੇ ਗੱਲ ਕਰ ਰਹੇ ਨੇ। ਇੱਕ ਤੇ ਮਿਠਿਆਉਲਾ ਹੋਵੇ, ਮਿੱਠਾ ਬੋਲੇ, ਸ਼ੀਰੀ ਗੁਫਤਾਰ, ਖੁਸ਼ ਬਿਆਨ, ਤੇ ਦੂਜਾ ਆਜਜ਼, ਨਮਰਤਾ ਉਹਦੇ ਵਿੱਚ ਹੋਵੇ। ਪਿਆਰਿਓ, ਮੁਨਕਸਰੁਲ ਮਿਜ਼ਾਜ ਹੋਵੇ। ਦੇਖੋ ਕਿੰਨੀਆਂ ਖੂਬਸੂਰਤ ਦੋ ਸਿਫਾਤ ਬਿਆਨ ਪੈ ਕਰਦੇ ਨੇ ਤੇ ਆਖਦੇ ਨੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। तमाम जिस कदर सिफात खूबियाँ मुहासन इंसानां दे विच सच्चे साहिब ने पैदा कीते ने, जिस कदर सिफतां भी किसी शख्स दे विच हो सकदियां ने, उन्हां सारियां खूबियां सिफतां ते मुहासन दा निचोड़ ये दो गल्लां ने। यानी खुश इखलाक होना, खुश गुफ्तार होना, शीरी बयां होना, जुबान बड़ी मिठी होवे ते गल बात रहन सहन किरदार दे विच शख्सियत दे विच मुलायमत ते आजिज़ी होवे। आखदे ने ये कुल सिफात जिहड़ियां ने उन्हां दा निचोड़ है। प्यारिओ देखो तुसी कि ये दो सिफात जिहड़े बंदे च पाईयां जांदियां ने, पहले दुनियावी हवाले दे नाल थोड़ा जिहा जायज़ा लैने आ। तुसी वेखो कि उहदी जिंदगी किड्डी आसान ते किड्डी सुफल हो जाती है। जिहड़े बंदे च दो सिफात पाईयां जांदियां ने, वो मिठा बोलदा है, जुबान शीरी ते मुल्क गिरी। ये भी एक बड़ा प्यारा फारसी का मकूला है कि जुबान शीरी ते मुल्क गिरी। जिहदी जुबान मिठी है, एक तो हर बंदे दे दिल दे उत्ते हुकूमत करदा है, दिलां च वसदा है। दूसरा प्यारिओ, उहदे दुश्मन बहुत थोड़े हुंदे ने, कोई एक अद्धा
ਦੁਸ਼ਮਣ ਹੋਵੇਗਾ ਉਹ ਵੀ ਹਸਦ ਕਰਦਾ ਹੋਵੇਗਾ, ਉਹਦੇ ਤੋਂ ਜੈਲਸ ਹੋਵੇਗਾ, ਉਹਦੇ ਤੋਂ ਸੜਦਾ ਬਲਦਾ ਹੋਵੇਗਾ। ਉਂਝ ਤੇ ਉਹਦੀ ਕਿਸੇ ਨਾਲ ਦੁਸ਼ਮਣੀ ਹੁੰਦੀ ਹੀ ਨਹੀਂ। ਜਿਹੜਾ ਆਜਿਜ਼ ਹੈ ਤੇ ਮਿੱਠਾ ਬੋਲਦਾ ਹੈ, ਉਹਦੀ ਕਿਉਂ ਕਿਸੇ ਨਾਲ ਦੁਸ਼ਮਣੀ ਪੈਣੀ ਹੈ? ਕੋਈ ਉਹਦਾ ਦੁਸ਼ਮਣ ਹੋ ਹੀ ਨਹੀਂ ਸਕਦਾ। ਉਹਦੇ ਨਾਲ ਕੋਈ ਬਦਤਮੀਜ਼ੀ ਵੀ ਕਰਦਾ, ਬਦਗੋਈ ਵੀ ਕਰਦਾ, ਉਹ ਅੱਗੋਂ ਮਿੱਠਾ ਹੀ ਬੋਲਦਾ, ਉਹ ਅੱਗੋਂ ਮੁਲਾਇਮ ਹੀ ਹੈ, ਉਹ ਅੱਗੋਂ ਤਵਾਜ਼ੋ ਹੀ ਇਖਤਿਆਰ ਕਰਦਾ, ਉਹ ਅੱਗੋਂ ਲੜਦਾ ਹੀ ਨਹੀਂ। ਉਹਦੇ 'ਚ ਸਿਫਤ ਹੀ ਨਹੀਂ ਲੜਾਈ ਲੜੋਈ ਵਾਲੀ, ਬਦਸਿਫਤੀ ਉਹਦੇ 'ਚ ਨਹੀਂ ਹੈ। ਉਹਦੇ 'ਚ ਦੋ ਸਿਫਾਤ ਨੇ, ਮਿੱਠਾ ਬੋਲਦਾ ਔਰ ਪਿਆਰਿਓ ਮੁਲਾਇਮ ਹੈ, ਨਰਮ ਹੈ, ਨਰਮ ਖੂਹ ਹੈ। ਪਿਆਰਿਓ ਪੀਰ ਵਾਰਿਸ ਸ਼ਾਹ ਸੈਯਦ ਫਰਮਾਉਂਦੇ ਨੇ ਕਿ ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬਾ ਕਰੀਏ, ਬੋਲ ਨਾਲ ਜ਼ੁਬਾਨ ਰਸੀਲੀਏ ਨਹੀਂ। ਯਾਨੀ ਕਿ ਬਗੈਰ ਕਿਸੇ ਹਥਿਆਰ ਤੋਂ, ਕਾਰਦ ਦਾ ਮਤਲਬ ਹੁੰਦਾ ਚਾਕੂ, ਖੰਜਰ, ਛੁਰੀ। ਪੀਰ ਵਾਰਿਸ ਸ਼ਾਹ ਸੈਯਦ ਪਾ ਫਰਮਾਉਂਦੇ ਨੇ ਬਿਨ ਕਾਰਦੋਂ ਜ਼ਿਬਾ ਕਰੀਏ, ਬਗੈਰ ਕਿਸੇ ਹਥਿਆਰ ਤੋਂ ਤੂੰ ਕਿਸੇ ਨੂੰ ਹਲਾਲ ਕਰਨਾ ਹੈ, ਕਿਸੇ ਨੂੰ ਜ਼ਿਬਾ ਕਰਨਾ ਚਾਹੁੰਦਾ ਹੈ, ਤੇ ਕੀ ਬੋਲ ਨਾਲ ਜ਼ੁਬਾਨ ਰਸੀਲੀਏ ਨਹੀਂ। ਰਸ ਭਰੀ ਜ਼ੁਬਾਨ, ਮਿੱਠੀ ਜ਼ੁਬਾਨ ਦੇ ਨਾਲ ਤੂੰ ਉਹਨੂੰ ਜ਼ਿਬਾ ਕਰ ਸਕਣਾ। ਪਿਆਰਿਓ ਤੁਸੀਂ ਦੇਖੋ ਨਾ, ਜਿਹਨੂੰ ਵੀ ਅਸੀਂ ਰਾਮ ਕਰਨਾ ਚਾਹੀਏ, ਉਹ ਇਨਸਾਨ ਹੋਵੇ, ਉਹ ਜਾਨਵਰ ਹੋਵੇ, ਕਿਸੇ ਜਾਨਵਰ ਨਾਲ ਪਿਆਰ ਪਾ ਕੇ ਵੇਖ ਲਵੋ। ਮਿਠਾਸ ਭਰਾ ਵਰਤਾਰਾ ਕਿਸੇ ਜਾਨਵਰ ਨਾਲ ਕਰਕੇ ਵੇਖ ਲਵੋ। ਨਰਮ ਤੇ ਮੁਲਾਇਮ ਹੋ ਕੇ ਕਿਸੇ ਦਰਿੰਦੇ ਦੇ ਨਾਲ ਇੱਕ ਵਾਰੀ ਵੇਖ ਤੇ ਲਵੋ, ਉਹ ਵੀ ਤੁਹਾਡੇ ਅੱਗੇ ਰਾਮ ਹੋ ਜਾਏਗਾ। ਸੋ ਪੀਰ ਵਾਰਿਸ ਸ਼ਾਹ ਵੀ ਇਹ ਪੈ ਫਰਮਾਉਂਦੇ ਨੇ ਕਿ ਆਲਾ ਇਖਲਾਕ, ਹੁਸਨ ਇਖਲਾਕ ਦੇ ਨਾਲ ਅਸੀਂ ਤਮਾਮ ਜਿਹੜੇ ਐਸੇ ਬੜੇ ਜ਼ਿੱਦੀ, ਬੜੇ ਅੜਬ ਬੰਦੇ ਜਿਹੜੇ ਨੇ, ਤੁਸੀਂ ਜਿਸਲੇ ਉਹਨਾਂ ਦੇ ਕੋਲ ਵੀ ਜਾਂਦੇ ਹੋ ਤੇ ਤੁਸੀਂ ਉਹਨਾਂ ਨੂੰ ਵੀ ਰਾਮ ਕਰ ਸਕਦੇ ਹੋ। ਉਹ ਵੀ ਤੁਹਾਡੇ ਅੱਗੇ ਮੋਤਰਫ ਹੋ ਜਾਂਦੇ ਨੇ ਤੁਹਾਡੀ ਗੱਲ ਦੇ, ਜੇ ਤੁਸੀਂ ਉਹਨਾਂ ਨੂੰ ਅੱਛੇ ਅਖਲਾਕ ਦੇ ਨਾਲ ਜਾ ਕੇ ਕੋਈ ਗੱਲ ਸਮਝਾਓ, ਆਜਜ਼ੀ ਦੇ ਨਾਲ, ਮੁਲਾਇਮਤ ਦੇ ਨਾਲ। ਪਿਆਰਿਓ ਇੱਕ ਬੜਾ ਹੀ ਪਿਆਰਾ ਹੋਰ ਸ਼ੇਰ ਹੈ, ਬਰਦਾ ਪਿਸ਼ਾਵਰੀ, ਇੱਕ ਬੜੇ ਦਰਵੇਸ਼ ਮਨਸ਼ ਪੰਜਾਬੀ ਮਾਂ ਬੋਲੀ ਦੇ ਸ਼ਾਇਰ ਹੋਏ ਨੇ, ਉਹਨਾਂ ਦਾ ਇੱਕ ਚੌਬਰਗਾ ਹੈ। ਲਿਖਦੇ ਨੇ ਵੀ ਬੇਬੁਰੀ ਇਸ਼ਕ ਦੀ ਮਰਜ਼ ਯਾਰੋ, ਦਾਰੂ ਲੱਗਦੇ ਨਹੀਂ ਤਬੀਬ ਵਾਲੇ। ਸਾਹੂਕਾਰਾਂ ਦੇ ਸੁਖਨ ਮਨਜ਼ੂਰ ਹੁੰਦੇ, ਸੁਖਨ ਨਹੀਂ ਮਨਜ਼ੂਰ ਗਰੀਬ ਵਾਲੇ। ਤੇ ਨਾਲ ਆਜਜ਼ੀ ਦੇ ਕੰਮ ਕੱਢ ਲੈਂਦੇ, ਰਸਾ ਚੂਪ ਜਾਂਦੇ ਮਿੱਠੀ ਜੀਭ ਵਾਲੇ। ਤੇ ਬਰਦਾ ਸਹਿ ਦਰਖਤਾਂ ਦੀ ਘਰੇ ਰਾਖੀ, ਮੇਵਾ ਪੱਕੇ ਤੇ ਖਾਣ ਨਸੀਬ ਵਾਲੇ। ਪਿਆਰਿਓ ਹੈ ਜਿਹੜਾ ਵਿੱਚ ਇਹਨਾਂ ਨੇ ਮਿਸਰਾ ਤੀਸਰਾ ਆਪਣੇ ਇਸ ਚੌਮਿਸਰੇ ਦੇ ਵਿੱਚ ਲਿਖਿਆ ਵੀ ਨਾਲ ਆਜਜ਼ੀ ਦੇ ਕੰਮ ਕੱਢ ਲੈਂਦੇ, ਰਸਾ ਚੂਪ ਜਾਂਦੇ ਮਿੱਠੀ ਜੀਭ ਵਾਲੇ। ਇਹ ਦੋ ਸਿਫਤਾਂ ਇਹਨਾਂ ਵੀ ਬਿਆਨ ਕੀਤੀਆਂ ਨੇ ਆਪਣੇ ਇਸ ਚੌਬਰਗੇ ਦੇ ਵਿੱਚ, ਇੱਕ ਆਜਜ਼ੀ ਦੀ, ਨਾਲ ਆਜਜ਼ੀ ਦੇ ਕੰਮ ਕੱਢ ਲੈਂਦੇ, ਤੇ ਦੂਸਰੀ ਖੁਸ਼ ਗੁਫਤਾਰੀ ਤੇ ਮਿਠਾਸ, ਮਿੱਠੀ ਜੀਭ ਵਾਲੇ। ਰਸਾ ਚੂਪ ਜਾਂਦੇ ਮਿੱਠੀ ਜੀਭ ਵਾਲੇ। ਇਹੋ ਹੀ ਬਾਬਾ ਜੀ ਗੁਰੂ ਨਾਨਕ ਦੇਵ ਪੈ ਫਰਮਾਉਂਦੇ ਨੇ ਭਈ ਮਿੱਠਤ ਨੀਵੀਂ ਮਿਠਾਸ ਤੇ ਨੀਵੀਂ ਆਜਜ਼ੀ। ਨਾਨਕਾ ਗੁਣ ਚੰਗਿਆਈਆਂ ਤੱਤ, ਕੁੱਲ ਸਿਫਾਤ ਜਿਹੜੀਆਂ ਇਨਸਾਨਾਂ 'ਚ ਪਾਈਆਂ ਜਾਂਦੀਆਂ ਨੇ, ਉਹਨਾਂ ਦਾ ਨਿਚੋੜ ਨੇ ਇਹ ਦੋਵੇਂ ਗੱਲਾਂ। ਪਿਆਰਿਓ ਸਾਡੇ ਪਿਆਰੇ ਨਬੀ ਪਾਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵ ਆਲਿhi ਵ ਅਸਹਾਬਿhi ਵ ਅਜ਼ਵਾਜਿhi ਵ ਬਾਰਿਕ ਵਸੱਲਮ, ਮੁਹਸਨ ਇਨਸਾਨੀਅਤ ਉਹਨਾਂ ਨੂੰ ਆਖਿਆ ਗਿਆ। ਆਪ ਜੀ ਨੇ ਵੀ ਸਾਨੂੰ ਬੜੀ ਪੱਕੀ ਕੀਤੀ ਹੁਸਨ ਇਖਲਾਕ ਦੀ। ਹੁਸਨ ਇਖਲਾਕ ਦਾ ਇਹੋ ਹੀ ਮਤਲਬ ਹੈ ਕਿ ਬੜੇ ਪਿਆਰ ਨਾਲ ਕਿਸੇ ਨਾਲ ਬੋਲਣਾ, ਸ਼ੀਰੀਂ ਜ਼ੁਬਾਨ ਹੋਣਾ ਔਰ ਆਜਜ਼ ਹੋਣਾ, ਇਹ ਦੋਵੇਂ ਗੱਲਾਂ ਆ ਜਾਂਦੀਆਂ ਨੇ ਹੁਸਨ ਇਖਲਾਕ ਵਾਲੇ ਬੰਦੇ ਦੇ ਵਿੱਚ।
ਆਪ ਜੀ ਨੇ ਫਰਮਾਇਆ ਵੀ ਮੈਨੂੰ ਦੁਨੀਆ ਦੇ ਵਿੱਚ ਭੇਜਿਆ ਹੀ ਇਖਲਾਕ ਹਸਨਾ ਦੀ ਤਕਮੀਲ ਦੇ ਵਾਸਤੇ। ਪਿਆਰਿਓ, ਪਿਆਰੇ ਨਬੀ ਪਾਕ ਦੇ ਸੁਹਾਬੀ ਹਜ਼ਰਤ ਜਾਬਰ ਫਰਮਾਉਂਦੇ ਨੇ ਕਿ ਨਬੀ ਪਾਕ ਸੱਚੇ ਸਾਹਿਬ ਨੇ ਫਰਮਾਇਆ ਭਈ ਹਸ਼ਰ ਦਿਹਾੜੇ ਸਭ ਤੋਂ ਜ਼ਿਆਦਾ ਮੇਰਾ ਮੁਕਰਬ ਤੇ ਮੇਰਾ ਮਹਿਬੂਬ ਉਹੀਓ ਹੀ ਹੋਏਗਾ ਜਿਹਦੇ ਇਖਲਾਕ ਬਹੁਤ ਅੱਛੇ ਨੇ। ਇਸ ਤੋਂ ਅੱਡ ਹਜ਼ਰਤ ਉਸਾਮਾ ਫਰਮਾਉਂਦੇ ਨੇ ਕਿ ਅੱਲਾਹ ਪਾਕ ਸੱਚੇ ਸਾਹਿਬ ਨੇ ਇਨਸਾਨਾਂ ਨੂੰ ਜਿਸ ਕਦਰ ਖੂਬੀਆਂ ਨਾਲ ਨਵਾਜ਼ਿਆ, ਪਿਆਰੇ ਨਬੀ ਪਾਕ ਦੀ ਇਹ ਵੀ ਹਦੀਸ ਪਾਕ ਹੈ, ਜਿੰਨੀਆਂ ਵੀ ਸਿਫਤਾਂ ਅੱਲਾਹ ਪਾਕ ਨੇ ਆਪਣੀ ਮਖਲੂਕ ਯਾਨੀ ਬੰਦੇ ਦੇ ਵਿੱਚ ਪੈਦਾ ਕੀਤੀਆਂ, ਉਹਨਾਂ ਦੇ ਵਿੱਚ ਸਭ ਤੋਂ ਆਲੀ ਸਿਫਤ ਅੱਲਾਹ ਪਾਕ ਨੇ ਜਿਹੜੀ ਬੰਦਿਆਂ 'ਚ ਪੈਦਾ ਕੀਤੀ ਉਹ ਹੁਸਨ ਇਖਲਾਕ ਹੈ। ਔਰ ਇੱਕ ਥਾਂ ਪਿਆਰੇ ਨਬੀ ਪਾਕ ਫਰਮਾਇਆ ਕਿ ਅੱਲਾਹ ਪਾਕ ਜਦੋਂ ਕਿਸੇ ਦਾ ਬੜਾ ਹੀ ਭਲਾ ਚਾਹੁੰਦੇ ਨੇ, ਆਪਣੇ ਕਿਸੇ ਬੰਦੇ ਦਾ ਅੱਲਾਹ ਪਾਕ ਰਾਜ਼ੀ ਹੋ ਜਾਂਦੇ ਨੇ ਨਾ ਉਹਦੇ ਤੋਂ, ਫਿਰ ਉਹਦਾ ਭਲਾ ਚਾਹੁੰਦੇ ਨੇ ਤੇ ਉਹਨੂੰ ਇਖਲਾਕੇ ਹੁਸਨਾ ਦੇ ਨਾਲ ਨਵਾਜ਼ ਦਿੰਦੇ ਨੇ। ਉਹ ਬਾ ਇਖਲਾਕ ਬਣ ਜਾਂਦਾ, ਖੁਸ਼ ਇਖਲਾਕ ਬਣ ਜਾਂਦਾ, ਆਜਜ਼ ਬਣ ਜਾਂਦਾ, ਖੁਸ਼ ਗਲੂ ਹੋ ਜਾਂਦਾ, ਪਿਆਰਿਓ ਸ਼ੀਰੀ ਜ਼ੁਬਾਨ ਬਣ ਜਾਂਦਾ। ਇਸੇ ਤਰ੍ਹਾਂ ਹੀ ਇੱਕ ਹੋਰ ਹਦੀਸੇ ਪਾਕ ਹੈ ਕਿ ਕਿਆਮਤ ਵਾਲੇ ਦਿਨ ਜਦੋਂ ਗੁਨਾਹਾਂ ਦੇ ਤੇ ਨੇਕੀਆਂ ਦੇ ਭਾਰ ਤੋਲਣਗੇ ਤੇ ਹੁਸਨ ਇਖਲਾਕ ਤੋਂ ਜ਼ਿਆਦਾ ਵਜ਼ਨੀ ਉੱਥੇ ਕੋਈ ਸ਼ੈ ਨਾ ਹੋਵੇਗੀ। ਅਲਗਰਜ਼ ਬਹੁਤ ਸਾਰੀਆਂ ਹੋਰ ਵੀ ਮੁਬਾਰਕ ਤੇ ਪਾਕ ਅਹਾਦੀਸ ਨੇ ਸਾਡੇ ਪਿਆਰੇ ਨਬੀ ਪਾਕ ਜੀ ਦੀਆਂ ਵੀ, ਜਿਹੜੀਆਂ ਵੀ ਸਾਨੂੰ ਇਹੋ ਹੀ ਮੱਤ ਦਿੰਦੀਆਂ ਨੇ ਕਿ ਬੰਦਿਆ ਆਲਾ ਇਖਲਾਕ ਦਾ ਮੁਜ਼ਾਹਰਾ ਕਰ, ਆਪਣੀ ਸ਼ਖਸੀਅਤ ਦੇ ਵਿੱਚ ਹੁਸਨ ਇਖਲਾਕ ਪੈਦਾ ਕਰ ਔਰ ਸ਼ੀਰੀਂ ਗੁਫਤਾਰੀ ਔਰ ਆਜਜ਼ੀ ਵਰਗੀਆਂ ਪਾਕ ਤੇ ਨੇਕ ਤੇ ਪਸੰਦੀਦਾ ਸਿਫਾਤ ਆਪਣੇ ਅੰਦਰ ਪੈਦਾ ਕਰ। ਇਹ ਦੋਵੇਂ ਸਿਫਾਤ ਜਦੋਂ ਬੰਦਾ ਆਪਣੇ ਵਿੱਚ ਪੈਦਾ ਕਰ ਲੈਂਦਾ ਤੇ ਪਿਆਰਿਓ ਸਿਰਫ ਉਹਦਾ ਦੁਨੀਆ ਹੀ ਨਹੀਂ, ਉਹਦੀ ਆਕਬਤ ਵੀ ਸੰਵਰ ਜਾਂਦੀ ਹੈ। ਇਹੋ ਹੀ ਮੱਤ ਆਪਣੇ ਇਸ ਬਾਣੀ ਦੇ ਆਖਰੀ ਸਲੂਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਪੈ ਦਿੰਦੇ ਨੇ। ਜਿਹੜੇ ਸਾਡੇ ਪਿਆਰੇ ਦੋਸਤਾਂ ਨੇ, ਸਾਡੇ ਸਿੱਖ ਮਿੱਤਰਾਂ ਨੇ, ਜਿਹੜੇ ਸਾਡੇ ਸਿੰਘ ਭਰਾ ਸਾਡੇ ਪ੍ਰੋਗਰਾਮ ਨੂੰ ਵੇਖਦੇ ਨੇ, ਉਹ ਸਾਨੂੰ ਇਸ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਬਾਤਾਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਦੇ ਵਿੱਚੋਂ ਕੱਢ ਕੇ ਭਿਜਵਾਉਂਦੇ ਨੇ ਤੇ ਅਸੀਂ ਫਿਰ ਉਹ ਤੁਹਾਡੇ ਹਜ਼ੂਰ ਪੇਸ਼ ਕਰ ਰਹੇ ਹਾਂ। ਕਿਉਂਕਿ ਅੱਲਾਹ ਪਾਕ ਦੇ ਜਿੰਨੇ ਵੀ ਨੇਕ ਬੰਦੇ ਨੇ ਉਹ ਜਿਸ ਵੀ ਮੱਤ ਦੇ ਨਾਲ ਤਾਲੁਕ ਰੱਖਦੇ ਨੇ ਪਿਆਰਿਓ, ਇਨਸਾਨੀਅਤ ਦਾ ਉਹ ਭਲਾ ਹੀ ਚਾਹੁੰਦੇ ਨੇ, ਫਲਾਹ ਹੀ ਚਾਹੁੰਦੇ ਨੇ। ਸਾਹਿਬੋ ਆਓ ਚਲੀਏ ਹੁਣ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली। अस्सलाम वालेकुम जनाब बाजवा साहब जी बिस्मिल्लाह जी, वालेकुम सलाम डॉक्टर साहब, खैरियां हो जी? बड़ी मेहरबानी जनाब, बड़ी नवाजिश तुहाडी। बाजवा साहब अज जनाब साडा सब तो पहला जिहड़ा अखान है जी जी, ਉਹ ਵੀ ਸਰ ਅਮਰੀਕਾ ਤੋਂ ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਮੁਸਤਕਿਲ ਜਨਾਬ ਵੇਖਣ ਵਾਲੇ ਨੇ, ਚੌਧਰੀ ਇਫਤਖਾਰ ਸਾਹਿਬ। वाह वाह वाह, ਉਹਨਾਂ ਸਰ ਭਜਵਾਇਆ ਹੈ ਕੋਈ ਡੈਨ ਵੀ 7 ਘਰ ਵਲਾ ਜਾਂਦੀ ਹੈ। वाह वाह वाह, ਵੇਖੋ ਨਾ ਜੀ, ਇਹ ਅਖਾਨ ਵੀ ਸਾਡੇ ਕਿੱਡੇ ਸਿਆਣੇ ਨੇ ਕਿ ਡਾਲਰਾਂ ਵਾਲੀ ਜੂਹ ਚੋਂ ਹੀ ਆਉਂਦੇ ਨੇ। ਹਾਂਜੀ, ਡਾਲਰਾਂ ਤੇ ਸਵਾਰੀ ਕਰਦੇ ਹੋਏ। ਅਸਲ ਵਿੱਚ ਬਾਜਵਾ ਸਾਹਿਬ ਇੱਕ ਮਿੱਤਰ ਸਾਨੂੰ ਆਖਿਆ ਸੀ ਵੀ ਜਿੰਨਾ ਸਾਨੂੰ ਪ੍ਰਦੇਸ਼ ਦੇ ਵਿੱਚ ਪੰਜਾਬੀ ਤੇ ਪੰਜਾਬ ਯਾਦ ਆਉਂਦਾ ਨਾ, ਹਾਂ ਜ਼ਾਹਰ ਹੈ ਤੁਸੀਂ ਜੀ। ਵੇਖੋ ਨਾ ਸਾਨੂੰ ਪਾਕਿਸਤਾਨ ਵਿੱਚੋਂ, ਸਾਡੇ ਦੇਸ਼ ਪੰਜਾਬ ਵਿੱਚੋਂ ਵੀ, ਚੜ੍ਹਦੇ ਪੰਜਾਬ ਵਿੱਚੋਂ ਵੀ ਸਾਡੇ ਮਿੱਤਰ ਸਾਨੂੰ ਭੇਜਦੇ ਨੇ ਅਖਾਨ। ਲੇਕਿਨ ਵਾਕਈ ਜਿਹੜੇ ਪ੍ਰਦੇਸ਼ ਵਿੱਚ ਪੰਜਾਬੀ ਬੈਠੇ ਨਾ ਜੀ, ਉਹਨਾਂ ਨੂੰ ਬਹੁਤੀ ਹਾਂ, ਉਹਨਾਂ ਨੇ ਜੀ ਵਤਨ ਤੇ ਫਿਰ ਜਿਹੜੀ ਇਹਨਾਂ ਉਹ ਹੁੱਬੇ ਵਤਨ ਨਜ਼ ਮੁਲਕੇ ਸੁਲੇਮਾਨ ਖੋਸ਼ਤਰ, ਖਾਰੇ ਵਤਨ ਨਜ਼ ਸੁੰਬलो रेहान खोशतर, जी जी यूसुफ के बे मुल्के मिस्र बादशाही मी करत, वाह मी गुफत गदा बोदन कनान खोशतर। वाह कि वतन ਦੀ ਜਿਹੜੀ ਮੁਹੱਬਤ ਹੈ ਉਹ ਸੁਲੇਮਾਨ ਦੇ ਮੁਲਕ ਨਾਲੋਂ, ਉਹਦੀ ਬਾਦਸ਼ਾਹੀ ਨਾਲੋਂ ਬਹੁਤੀ ਚੰਗੀ ਹੁੰਦੀ ਹੈ। ਤੇ ਵਤਨ ਦਾ ਕੰਡਾ ਜਿਹੜਾ ਹੈ ਉਹ ਸੁੰਬਲ ਤੇ ਰਿਹਾਨ ਨਾਲੋਂ
ਚੰਗਾ ਹੁੰਦਾ ਹੈ, ਵਾਹ। ਸੋਹਣਾ ਹੁੰਦਾ ਹੈ। ਆਹਾ। ਹਜ਼ਰਤ ਯੂਸਫ ਜਿਹੜੇ ਮਿਸਰ ਦੇ ਵਿੱਚ ਬਾਦਸ਼ਾਹੀ ਕਰਦੇ ਸਨ, ਹਾਂ। ਉਹ ਆਂਦੇ ਸਨ ਇਹਦੇ ਤੋਂ ਕਿੱਡਾ ਚੰਗਾ ਸੀ ਮੈਂ ਕਨਿਆਨ ਦੀਆਂ ਗਲੀਆਂ ਦਾ ਫਕੀਰ ਹੁੰਦਾ। ਆਏ ਹਾਏ, ਹਾਂਜੀ। ਵਾਹ ਵਾਹ। ਜਾ ਤੇ ਚਲੋ ਇਫਤਖਾਰ ਸਾਹਿਬ ਵੀ ਜਨਾਬ ਹੈ ਪੰਜਾਬੀ ਨੇ ਤੇ ਪੰਜਾਬੀ ਲਵਰ ਨੇ, ਜੀ ਜੀ ਤੇ ਉਹਨਾਂ ਅਮਰੀਕਾ ਬਹਿ ਕੇ ਖਾਨ ਭੇਜਿਆ ਵੀ 7 ਘਰ ਡੈਣ ਵੀ ਬੁਲਾ ਜਾਂਦੀ ਹੈ। ਹਾਂਜੀ, ਇਹਦੇ ਚ ਦੱਸਿਆ ਗਿਆ ਕਿ ਬੰਦਿਆਂ ਨੂੰ ਮੱਤ ਦਿੱਤੀ ਗਈ ਹੈ ਨਾ ਜੀ, ਕਿ ਮਤਲਬ ਹੈ ਕਿ ਤੁਸੀਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਨਾ ਕਰੋ, ਹਾਂ। ਮੰਦੇ ਚੰਗੇ ਦਾ ਕੋਈ ਫਰਕ ਕਰ ਲਿਆ ਕਰੋ। ਹਾਂ। ਹਾਂਜੀ, ਜਦੋਂ ਤੁਸੀਂ ਟੋਕਾ ਡਾਓ ਤੇ ਸਾਰਿਆਂ ਦੇ ਸਿਰ ਵਿੱਚ ਡਾਈ ਜਾਓ, ਇਹ ਕੰਮ ਚੰਗਾ ਨਹੀਂ। ਹਾਂ। ਹਾਂਜੀ, ਕਿ ਡੈਣ ਵੀ ਜਿਹੜੀ ਹੈ ਨਾ ਜੀ, ਉਹ ਵੀ ਮੰਦਾ ਚੰਗਾ ਵੇਖ ਲੈਂਦੀ ਹੈ, ਬਿਲਕੁਲ। ਔਰ ਉਹ ਕੁਝ ਕਰ ਵਲਾ ਜਾਣ ਦਾ ਮਤਲਬ ਛੱਡ ਦੇਣੇ। ਹਾਂ ਜਿੰਨੀ ਉਹ ਆਪਣਾ ਡੈਣ ਦਾ ਜਿਹੜਾ ਕੰਮ ਕਰਦੀ, ਉਹ ਜਿਹੜਾ ਉਹਨਾਂ ਦੇ ਨਾਲ ਜੋ ਵੀ ਕਰਨਾ ਹੈ ਉਹ ਕਰਨ ਤੋਂ ਵੇਖਦੀ ਹੈ ਵੀ ਆਹ ਘਰ ਦੇ ਵਿੱਚ ਵੀ ਇਹਨੂੰ ਹੀ ਛੱਡ ਦਿਓ, ਇਹਦੇ 'ਚ ਲੋਕ ਚੰਗੇ ਨੇ, ਫਲਾਣੇ ਵੀ ਚੰਗੇ ਨੇ, ਇਹਨਾਂ ਨੂੰ ਰਹਿਣ ਦਿਓ। ਡੈਣ ਵੀ ਉੱਥੇ ਹੀ ਜਾਂਦੀ ਹੈ ਜਿੱਥੇ ਬਹੁਤ ਭੈੜੇ ਤੇ ਜ਼ਾਲਮ ਤੇ ਉਸ ਤਰ੍ਹਾਂ ਦੇ ਲੋਕ ਹੁੰਦੇ ਨੇ। ਜੀ ਜੀ। ਤੋ ਇਹ ਮੱਤ ਦਿੱਤੀ ਗਈ ਹੈ ਬੰਦੇ ਨੂੰ ਕਿ ਬੰਦੇ ਨੂੰ ਵੀ ਨਾ ਇੱਕੋ ਜਿਹਾ ਮਤਲਬ ਕਿ ਟੋਕਾ ਨਹੀਂ ਚਲਾ ਦੇਣਾ ਚਾਹੀਦਾ, ਮੰਦ ਚੰਗ ਹਾਂਜੀ ਵੇਖਣਾ ਚਾਹੀਦਾ, ਗੌਲਣਾ ਚਾਹੀਦਾ। ਕਿਸੇ ਵੇਖੋ ਭੈੜੇ ਜਾਂ ਜ਼ਾਲਮ ਬੰਦੇ ਨੂੰ ਤੁਸੀਂ ਕਿਸੇ ਤਰੀਕੇ ਨਾਲ ਵੀ ਮੱਤ ਦੇ ਸਕਦੇ ਹੋ। ਹਾਂਜੀ, ਪਹਿਲਾਂ ਉਹਨੂੰ ਮੂੰਹ ਨਾ ਆਖੋ, ਜੇ ਉਹ ਨਾ ਮੁੜੇ ਤੇ ਉਹਦੇ ਤੋਂ ਬਾਅਦ ਤੁਸੀਂ ਉਹਦੇ ਨਾਲ ਮਤਲਬ ਇਹ ਕੋਈ ਹੱਥੀਂ ਵੀ ਨਿਬੜ ਸਕਦੇ ਹੋ, ਲੇਕਿਨ ਸਾਰੇ ਜਹਾਨ ਨੂੰ ਅੱਗੇ ਧਰ ਲੈਣਾ। ਹਾਂਜੀ, ਕੱਚਾ ਪੱਕਾ ਨਾ ਵੇਖਣਾ। ਹਾਂਜੀ, ਭਲਾਮਨ ਤੇ ਸਾਊ ਨਾ ਵੇਖ, ਸਾਊ ਤੇ ਭੈੜਾ ਨਾ ਵੇਖਣਾ, ਤੇ ਉਹਦੀ ਵਿੱਥ ਤੇ ਵੰਡ ਵੇਤਰ ਨਾ ਕਰਨਾ, ਇਹ ਬੜੀ ਬੁਰੀ ਬਾਤ ਹੈ। ਇਸ ਖਾਨ ਜੇ ਦੱਸਿਆ ਗਿਆ ਕਿ ਸਭ ਤੋਂ ਭੈੜੀ ਤੇ ਡੈਣ ਹੁੰਦੀ ਹੈ ਨਾ, ਉਹ ਵੀ 7 ਘਰ ਬੁਲਾ ਜਾਂਦੀ ਹੈ। ਇਹ ਉਦੋਂ ਕਰੀਦਾ, ਉਦੋਂ ਖਾਨ ਬੋਲੀਦਾ ਜਦੋਂ ਕੋਈ ਬੰਦਾ ਅੰਨ੍ਹੇਵਾਹ ਸਾਰਿਆਂ ਨੂੰ ਦਾੜੀ ਲਗਾ ਜਾਏ ਨਾ। ਹਾਂਜੀ, ਨਾ ਵੱਡਾ ਵੇਖੇ, ਨਾ ਛੋਟਾ ਵੇਖੇ, ਨਾ ਚਾਚਾ ਵੇਖੇ, ਨਾ ਬਾਬਾ ਵੇਖੇ। ਵੇਖੋ ਨਾ, ਲੜਾਈ ਕਿਸੇ ਦੀ ਕਿਸੇ ਨਾਲ ਹੋ ਰਹੀ ਹੈ, ਕੋਈ ਸਿਆਣਾ ਆ ਕੇ ਮੱਤ ਦਿੰਦਾ, ਪੁੱਤਰਾ ਯਾਰ ਇਸ ਤਰ੍ਹਾਂ ਨਾ ਕਰੋ, ਲੜਾਈ ਦਾ ਫਾਇਦਾ ਨਹੀਂ ਯਾਰ, ਤੂੰ ਮਤਲਬ ਤੂੰ ਧੱਕਾਸ਼ਾਹੀ ਕਰ ਰਿਹਾ ਤੇਰੀ ਤੇ ਉਹਦੇ ਵੀ ਗੱਲ ਪੈ ਜੇ। ਹਾਂਜੀ, ਸਮਝਾਉਣ ਵਾਲੇ ਦੇ ਵੀ, ਅਜੇ ਸਮਝਾਉਣ ਵਾਲੇ ਦੇ ਵੀ। ਤੂੰ ਉੱਥੇ ਬੋਲਿਆ ਜਾਂਦਾ ਵੀ ਬੰਦੇ ਦਾ ਪੁੱਤਰ ਬਣ। 7 ਘਰ ਦੇ ਡੈਣ ਵੀ ਬੁਲਾ ਜਾਂਦੀ ਹੈ। ਤੇ ਨਾਲੇ ਵੇਖੋ ਨਾ, ਸਾਰੀਆਂ ਚੁੱਲ੍ਹਾਂ ਜੰਨੇ ਵਾ ਹੱਥ ਬਾੜੀ ਜਾਣਾ ਜੀ, ਕਿਤੋਂ ਨਾ ਕਿਤੋਂ ਅੱਗੋਂ ਕੋਈ ਚੰਗਿਆੜਾ ਮਤਲਬ ਉਂਗਲੀ ਵੀ ਸਾੜ ਸਕਦਾ। ਹਾਂਜੀ, ਜਾ ਜਾ। ਲੋ ਜੀ ਸਾਹਿਬ, ਉਹ ਵੇਖਿਆ ਜੀ ਕਿੱਡਾ ਸਿਆਣਾ, ਕਿੱਡਾ ਮੱਤ ਭਰਿਆ ਅਖਾਨ ਭੇਜਿਆ ਸਾਨੂੰ ਚੋਰ ਇਫਤਖਾਰ ਸਾਹਿਬ ਨੇ ਅਮਰੀਕਾ ਤੋਂ, ਤੇ ਭਾਈਵਾ ਸਾਹਿਬ ਵੀ ਉਹਦਾ ਬੜਾ ਹੀ ਸੋਹਣਾ ਫਿਰ ਅੱਗੋਂ ਨਖੇੜਾ ਕੀਤਾ। 7 ਘਰ ਡੈਣ ਵੀ ਵਲਾ ਜਾਂਦੀ ਏ, ਯਾਨੀ ਹਰ ਇੱਕ ਦੇ ਨਾਲ ਇੱਕੋ ਜਿਹਾ ਸਲੂਕ ਨਹੀਂ ਕਰੀ ਜਾਣਾ ਚਾਹੀਦਾ। ਸਾਨੂੰ ਵੱਡਾ ਛੋਟਾ ਵੇਖਣਾ ਚਾਹੀਦਾ। ਬਜ਼ੁਰਗ ਕੋਈ ਹੁੰਦਾ ਹੈ, ਕੋਈ ਮਾੜਾ ਦੁਬੜਾ ਹੁੰਦਾ ਹੈ, ਕੋਈ ਅੱਗੇ ਹੀ ਪਿੱਛਿਆ ਹੈ, ਉਹਦੇ ਨਾਲ ਵੀ ਉਹੋ ਹੀ ਹੱਥ ਰੱਖਣਾ ਹੈ ਜੀ। ਉਹਨੂੰ ਤੇ ਹਮਦਰਦੀ ਦੀ ਲੋੜ ਹੈ, ਉਹਦੇ ਕੋਲੋਂ ਤੇ ਦੁਆ ਲੈਣੀ ਚਾਹੀਦੀ ਹੈ। ਪਿਆਰਿਓ, ਦੁਆਵਾਂ ਵੀ ਤੇ ਇਨਸਾਨੀ ਜ਼ਿੰਦਗੀ ਨੂੰ ਅੱਛੀ ਤਰ੍ਹਾਂ ਖੁਸ਼ਗਵਾਰ ਅੰਦਾਜ਼ ਵਿੱਚ ਗੁਜ਼ਾਰਨ ਦੇ ਵਾਸਤੇ ਦੁਆਵਾਂ ਵੀ ਬੜੀਆਂ ਹੀ ਜ਼ਰੂਰੀ ਨੇ। ਇੱਕ ਬੰਦਾ ਹੈ, ਉਹ ਹਰ ਇੱਕ ਦਾ ਇਸਤਿਸਾਲ ਕਰੀ ਜਾ ਰਿਹਾ, ਉਹਦੇ 'ਚ ਉਹ ਵੇਖਦਾ ਹੀ ਨਹੀਂ ਹੈ ਯਤੀਮ ਹੈ, ਇਹ ਗਰੀਬ ਹੈ, ਇਹ ਮਾੜਾ ਹੈ, ਇਹ ਤੇ ਅੱਗੇ ਹੀ ਫਾਕਾ ਮਸਤ ਹੈ। ਫਿਰ ਉਹਦੇ 'ਚ ਉਹ ਵੀ ਨਹੀਂ ਵੇਖਦਾ ਕਿ ਤੇ ਮੇਰਾ ਲੱਗਦਾ ਯਾਰ, ਮੇਰਾ ਰਿਸ਼ਤੇਦਾਰ ਹੈ, ਮੇਰਾ ਖੂਨ ਹੈ, ਮੇਰਾ ਸ਼ਰੀਕ ਹੈ, ਕਮ ਸੇ ਕਮ ਉਹਨੂੰ ਹੀ ਬੁਲਾ ਜਾਵਾਂ, ਮੇਰੇ ਪਿਓ ਦਾਦਿਓ ਸਕਾ ਹੈ। ਹਰ ਇੱਕ ਦੇ ਨਾਲ ਇੱਕੋ ਹੀ ਜਿਹੜਾ ਸਲੂਕ ਰੱਖਦਾ, ਅਜਿਹੇ ਬੰਦੇ ਬਾਰੇ ਆਖਦੇ ਨੇ ਉਹਨੂੰ ਸਮਝਾਉਣ ਵਾਸਤੇ ਕਿ ਖੁਦਾ ਦਾ ਖੌਫ ਕਰ। ਉਹ 7 ਘਰ ਤੇ ਡੈਣ ਵੀ ਬੁਲਾ ਜਾਂਦੀ ਹੈ, ਜਿਹਦੇ ਬਾਰੇ ਮਸ਼ਹੂਰ ਹੈ ਕਿ ਉਹ ਬੰਦਿਆਂ ਦਾ ਲਹੂ ਪੀ ਜਾਂਦੀ, ਤੇ ਤੂੰ ਤੇ ਯਾਰ ਉਦੋਂ ਵੀ ਬੁਰਾ ਨਿਕਲੇ। ਬਾਈਵਾ ਸਾਹਿਬ, ਸਾਡੇ ਬੜੇ ਪਿਆਰੇ ਤੇ ਬੜੇ ਹੀ ਪਰਮਾਨੈਂਟ ਸਾਡੇ ਵਿਊਅਰ ਨੇ ਜਨਾਬ, ਚੜ੍ਹਦੇ ਪੰਜਾਬ ਤੋਂ ਬਲਬੀਰ ਸਿੰਘ ਜੀ। ਉਹਨਾਂ ਸਰਦਾਰ ਹੋਰਾਂ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦਾ ਇੱਕ ਸ਼ੇਰ ਭਜਵਾਇਆ ਹੈ। ਇਸ ਦੋੜੇ ਦਾ ਉਹਨਾਂ ਮੰਗ ਕੀਤੀ ਹੈ ਵੀ ਤਰਜਮਾ ਦੱਸਿਆ ਜਾਏ। ਸ਼ੇਰ ਇਸ ਤਰ੍ਹਾਂ ਜੀ, ਵੀ ਇੱਟ ਖੜਕੇ ਦੁੱਕੜ ਵੱਜੇ, ਤੱਤਾ ਹੋਵੇ ਚੁੱਲ੍ਹਾ, ਹਾਂਜੀ, ਤੇ ਆਉਣ ਫਕੀਰ ਤੇ ਖਾ ਖਾ ਜਾਵਣ, ਹਾਂਜੀ, ਰਾਜ਼ੀ ਹੋਵੇ ਬੁੱਲਾ। ਹਾਂਜੀ, ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਨਾ ਮਤਲਬ ਇਹ ਵੇ ਕਿ ਬਾਬਾ ਜੀ ਨੇ, ਸਰਕਾਰ ਨੇ ਜਿਹੜਾ ਸੁਝਾਅ ਦਿੱਤਾ ਹੈ, ਉਹ ਇਹਨਾਂ ਕਿਹਾ ਕਿ ਜ਼ਿੰਦਗੀ ਦਾ ਮਕਸਦ ਇਹ ਵੇ ਕਿ ਰਲ ਕੇ ਖਾਣਾ, ਰਲ ਕੇ ਬਹਿਣਾ,
ਆਇਆ ਪਿਆਰ ਮੁਹੱਬਤ ਦੀਆਂ ਗੱਲਾਂ ਕਰਨੀਆਂ। ਉਹ ਇੱਟ ਖੜਕੇ ਦਾ ਮਤਲਬ ਹੈ ਕਿ ਤੁਹਾਡੇ ਕੋਲ ਕੋਈ ਸਾਜ਼ ਵੀ ਨਹੀਂ ਨਾ, ਤੇ ਇੱਕ ਜਣਾ ਇੱਟ ਤੇ ਕੋਈ ਸ਼ੈ ਮਾਰੀ ਜਾਏ, ਇੱਕ ਸਾਜ਼ ਬਣ ਜਾਏਗਾ। ਇੱਕ ਉਹ ਦੋ ਲੱਕੜੀਆਂ ਕਿਤੇ ਉਹ ਬਾਲਣ ਵਾਲੀਆਂ ਭਾਵੇਂ ਫੜ ਲਓ, ਹਾਂਜੀ, ਉਹਨਾਂ ਨੂੰ ਉਂਗਲੀਆਂ 'ਚ ਰੱਖ ਕੇ ਤੇ ਵਗਜਾਈ ਜਾਓ, ਉਹਨੂੰ ਦੁੱਕੜ ਆਂਦੇ ਨੇ, ਦੋ ਲੱਕੜੀਆਂ। ਅਜਾ ਉਹ ਇੱਕ ਸਾਜ਼ ਬਣ ਜਾਏਗਾ। ਉਹਦੇ ਨਾਲ ਤੁਸੀਂ ਆਪਣਾ ਮਨ ਪਰਚਾਓ। ਵਾਹ। ਤੇ ਆਏ ਗਏ ਦੀ ਜਿਹੜਾ ਬੰਦਾ ਤੁਹਾਡੇ ਕੋਲ ਆਇਆ ਨਾ, ਤੁਹਾਡਾ ਚੁੱਲ੍ਹਾ ਜਿਹੜਾ ਉਹ ਤੱਤਾ ਹੀ ਰਹਿਣਾ ਚਾਹੀਦਾ। ਕੋਈ ਜਿਹੜਾ ਵੀ ਆਏ ਨਾ, ਜੋ ਤੁਸੀਂ ਖਵਾ ਸਕਦੇ ਹੋ, ਪਹਿਲੀ ਗੱਲ ਇਹ ਕਿ ਉਹਦੇ ਮੂੰਹ 'ਚ ਰੋਟੀ ਪਾਓ। ਇਨਸਾਨ ਦਾ ਦੁਨੀਆ ਨੂੰ ਬਣਾਉਣ ਦਾ ਵੀ ਮਕਸਦ ਅੱਲਾ ਸੋਹਣੇ ਦਾ ਇਹੋ ਹੀ ਸੀ ਕਿ ਇਹ ਇੱਕ ਦੂਜੇ ਦੇ ਕੰਮ ਆਉਣ, ਇੱਕ ਦੂਜੇ ਦੇ ਭਾਈਵਾਲ ਬਣਨ, ਇੱਕ ਦੂਜੇ ਦੇ ਔਖੇ ਸੌਖੇ ਵੇਲੇ। ਔਰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਨਸਾਨੀ ਭੁੱਖ ਨੂੰ ਮੁਕਾਉਣ ਦੀ। ਵੇਖੋ ਨਾ ਜੀ, ਇਨਸਾਨੀ ਭੁੱਖ ਜਿਹੜੀ ਹੈ, ਇਨਸਾਨੀ ਹੱਕ ਤੇ ਬਰਾਬਰ ਨੇ। ਅੱਲਾ ਨੇ ਤੇ ਸਾਰੀ ਕਾਇਨਾਤ ਸਾਨੂੰ ਇਕੱਠੀ ਦਿੱਤੀ ਸੀ। ਉਹਦੇ ਬਾਅਦ ਕੁਝ ਲੋਕਾਂ ਨੇ ਤਗੜੇ ਵਸੀਲਿਆਂ ਦੇ ਉੱਤੇ ਮੱਲਾਂ ਮਾਰ ਲਈਆਂ, ਔਰ ਉਹਨਾਂ ਨੇ ਦੂਜਿਆਂ ਦਾ ਹੱਕ ਖੋਹ ਕੇ ਤੇ ਉਹਨਾਂ ਤੇ ਮੱਲਾਂ ਮਾਰ ਕੇ ਬਹਿ ਗਏ। ਔਰ ਫਿਰ ਕੀ ਹੋਇਆ ਕਿ ਰੋਟੀ ਖੁਣੋਂ ਲੋਕੀ ਮਰਨੇ ਸ਼ੁਰੂ ਹੋ ਗਏ ਜੀ। ਤੇ ਜਦੋਂ ਕੋਈ ਬੰਦਾ ਰੋਟੀ ਖੁਣੋਂ ਭੁੱਖ ਨਾ ਮਰਦਾ ਤੇ ਬੜਾ ਦੁੱਖ ਹੁੰਦਾ ਰੱਬ ਸੋਹਣੇ ਨੂੰ। ਹਜ਼ਰਤ ਮੌਲਾ ਅਲੀ ਸਰਕਾਰ ਦਾ ਵੀ ਕੌਲ ਹੈ ਕਿ ਜੇ ਭੁੱਖ ਇਨਸਾਨੀ ਸ਼ਕਲ 'ਚ ਮੈਨੂੰ ਕਿਤੇ ਮਿਲਦੀ ਤੇ ਸਭ ਤੋਂ ਪਹਿਲਾਂ ਮੈਂ ਉਹਦਾ ਕਤਲ ਕਰਦਾ। ਤੋ ਇਸ ਜਿਹੜੀ ਬਾਬਾ ਜੀ ਦਾ ਉਹ ਦੋੜੇ ਵਿੱਚ ਉਹੀ ਮੱਤ ਦਿੱਤੀ ਗਈ ਹੈ ਭਈ ਇੱਟ ਖੜਕੇ ਦੁੱਕੜ ਵੱਜੇ, ਤੱਤਾ ਹੋਵੇ ਚੁੱਲ੍ਹਾ, ਤੇ ਆਉਣ ਫਕੀਰ ਤੇ ਖਾ ਖਾ ਜਾਵਣ। ਕਿ ਉਹਦੀ ਮਤਲਬ ਹੈ ਕਿ ਜਿਹੜਾ ਵੀ ਫਕੀਰ ਕੋਲ ਜਾਏਗਾ ਉਹ ਫਕੀਰ ਹੀ ਹੋਏਗਾ ਨਾ। ਹਾਂਜੀ, ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ। ਕਿ ਮੈਂ ਤੇ ਤਾਂ ਰਾਜ਼ੀ ਹੁੰਨਾ ਕਿ ਮਿਲਵੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਮੇਰੇ ਕੋਲ ਦੌਲਤ ਹੈ ਨਹੀਂ, ਮੇਰੇ ਕੋਲ ਕੋਈ ਸ਼ੈ ਨਹੀਂ। ਮੈਂ ਤੇ ਆਨਾ ਵੀ ਮੇਰਾ ਚੁੱਲ੍ਹਾ ਜਿਹੜਾ ਤਪਦਾ ਰਹੇ, ਹਾਂਜੀ, ਔਰ ਜਿਹੜੇ ਫਕੀਰ ਨੇ ਆ ਕੇ ਖਾਂਦੇ ਜਾਣ ਤੇ ਅੱਲਾ ਦੀ ਮਖਲੂਕ ਇਥੋਂ ਮਤਲਬ ਰੋਟੀ ਆਪਣੀ ਖਾ ਕੇ ਆਪਣੀ ਭੁੱਖ ਮੁਕਾ ਕੇ ਜਾਏ, ਤੇ ਮੈਂ ਮੇਰੇ ਰਾਜ਼ੀ ਹੋਣ ਲਈ ਬਸ ਇਹ ਹੀ ਕਾਫੀ ਹੈ। ਲੋ ਜੀ ਸਾਹਿਬੋ, ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਫਰਮਾਉਂਦੇ ਨੇ ਵੀ ਇੱਟ ਖੜਕੇ ਤੇ ਦੁੱਕੜ ਵਜੇ, ਤੱਤਾ ਹੋਵੇ ਚੁੱਲ੍ਹਾ, ਆਉਣ ਫਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ। ਬੜੀ ਪਿਆਰੀ ਵੰਡ ਕੀਤੀ ਬਾਜਵਾ ਸਾਹਿਬ ਨੇ। ਵੇਖੋ ਨਾ, ਇਹ ਸ਼ਤਾਰੀ ਸਿਲਸਿਲੇ ਦੇ ਫਕੀਰ ਸਨ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ। ਇੱਕ ਕਲੰਦਰੀ ਸਿਲਸਿਲਾ ਸੀ ਆਪ ਜੀ ਦਾ। ਇਹੋ ਜਿਹੇ ਜਿਹੜੇ ਦਰਵੇਸ਼ ਅੱਲਾ ਦੇ ਹੁੰਦੇ ਨੇ ਨਾ, ਚਿਸ਼ਤੀ ਸਿਲਸਿਲੇ ਦੇ ਵੀ ਜਿਹੜੇ ਫੁਕਾਰਾ ਨੇ, ਉਹਨਾਂ ਦਾ ਵੀ ਜਿਹੜਾ ਦਰਬਾਰ ਹੈ ਨਾ ਜੀ, ਉੱਥੇ ਸਾਜ਼ੋ ਆਹੰਗ ਜਿਹੜਾ ਨਾ, ਇਹ ਵੀ ਇੱਕ ਜ਼ਰੂਰੀ ਉਸ ਦਰਬਾਰ ਦੀ, ਉਸ ਜੂਹ ਦੀ ਇੱਕ ਜ਼ਰੂਰਤ ਹੁੰਦੀ ਹੈ, ਇੱਕ ਜ਼ਰੂਰੀ ਐਲੀਮੈਂਟ ਹੁੰਦਾ ਹੈ। ਤੁਸੀਂ ਦੇਖੋ ਨਾ, ਕਵਾਲੀ ਬਜ਼ੁਰਗਾਨ ਦੀਨ ਦੇ ਅਕਵਾਲ ਨੂੰ ਰਿਦਮ ਦੇ ਨਾਲ, ਮਿਊਜ਼ਿਕ ਦੇ ਨਾਲ ਪੇਸ਼ ਕਰਨ ਦਾ ਨਾਂ ਹੈ। ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ ਕਵਾਲੀ ਲਿਖੀ ਹੋਈ, ਜਿੰਨੀ ਦੇਰ ਤੱਕ ਕੋਈ ਕਵਾਲ ਗਾਉਂਦਾ ਨਹੀਂ ਨਾ, ਸਾਡੇ ਦੇਸ਼ ਪੰਜਾਬ ਵਿੱਚ ਆਖਿਆ ਜਾਂਦਾ ਹੈ ਕਿ ਉਨੀ ਦੇਰ ਤੱਕ ਉਹ ਕੁਆਲ ਹੀ ਨਹੀਂ ਬਣ ਸਕਦਾ। ਉਹ ਆਪਣੇ ਆਪ ਨੂੰ ਕੁਆਲ ਖਵਾ ਹੀ ਨਹੀਂ ਸਕਦਾ ਜਿਨੇ ਬੁੱਲੇ ਸ਼ਾਹ ਨੂੰ ਨਹੀਂ ਗਾਇਆ। ਤੇ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਵੀ ਪੈ ਹੀ ਫਰਮਾਉਂਦੇ ਨੇ ਵੀ ਮੇਰੇ ਦਰਬਾਰ ਦੇ ਉੱਤੇ, ਮੇਰੇ ਡੇਰੇ ਦੇ ਉੱਤੇ, ਆਪ ਜਿੱਥੇ ਤਸ਼ਰੀਫ ਫਰਮਾ ਹੁੰਦੇ ਸਨ, ਉਹ ਆਂਦੇ ਸਨ ਮੇਰੀ ਤੇ ਇੱਕੋ ਹੀ ਆਸ ਹੈ ਭਈ ਰਿਦਮ ਵੱਜਦਾ ਰਵੇ, ਹੋਰ ਕੁਝ ਨਹੀਂ। ਜਿਵੇਂ ਬਾਜਵਾ ਸਾਹਿਬ ਫਰਮਾਇਆ ਵੀ ਇੱਟਾਂ ਆਪਸ ਚ ਖੜਕਾ ਕੇ ਤੇ ਦੋ ਲੱਕੜੀਆਂ ਨੂੰ ਇੰਝ ਕਰਕੇ ਵਜਾ ਕੇ, ਦੁੱਕੜ ਵਜਾ ਕੇ ਵੀ ਅਗਰ ਰਿਦਮ ਪੈਦਾ ਕੀਤਾ ਜਾਏ ਤੇ ਰੌਣਕ ਲਾਓ। ਕਿਉਂਕਿ ਫਕੀਰ ਦੇ ਦਰ ਦੀ ਇਹ ਵੀ ਇੱਕ ਰੌਣਕ ਹੁੰਦੀ ਹੈ, ਉੱਥੇ ਢੋਲ ਵੱਜਦਾ ਹੈ, ਉੱਥੇ ਰਿਦਮ ਜ਼ਰੂਰ ਹੁੰਦਾ, ਤੇ ਦੂਸਰਾ ਉੱਥੇ ਲੰਗਰ ਜ਼ਰੂਰ ਹੁੰਦਾ। ਤੇ ਨਾਲ ਬਾਬਾ ਜੀ ਨੇ ਇਹ ਖਾਸ਼ ਕੀਤੀ ਹੈ ਕਿ ਇੱਕ ਤੇ ਮੌਸੀਕੀ ਦਾ ਇਹਤਮਾਮ ਕੀਤਾ ਜਾਏ ਮੇਰੇ ਦਰ ਤੇ, ਮੇਰੀ ਇਹ ਖਾਸ਼ ਹੈ। ਔਰ ਦੂਜੀ ਮੇਰੀ ਇਹ ਖਾਸ਼ ਹੈ ਕਿ ਚੁੱਲ੍ਹਾ ਤੱਤਾ ਹੋਵੇ ਤੇ ਆਉਣ ਫਕੀਰ ਤੇ ਖਾ ਖਾ ਜਾਵਣ ਤੇ ਰਾਜ਼ੀ ਹੋਵੇ ਬੁੱਲਾ। ਅੱਲਾ ਪਾਕ ਦੀ ਮਖਲੂਕ ਆਵੇ, ਮੈਂ ਅੱਲਾ ਪਾਕ ਦੇ ਬੰਦਿਆਂ ਨੂੰ ਕੁਝ ਪੇਸ਼ ਕਰਾਂ ਖਾਣ ਲਈ, ਉਹਨਾਂ ਦੇ ਅੱਗੇ ਖਾਣਾ ਧਰਾਂ, ਤੇ ਮੈਂ ਇਸੇ ਗੱਲ 'ਚ ਰਾਜ਼ੀ ਹਾਂ। ਮਜਮੂਈ ਤੌਰ ਤੇ ਪਿਆਰਿਓ, ਇਸ ਸ਼ੇਰ ਦਾ ਮਤਲਬ ਇਹ ਹੀ ਹੈ ਕਿ ਮੇਰੇ ਕੋਲੋਂ ਫਕੀਰ ਦਾ ਇਹ ਮਨ ਹੈ, ਫਕੀਰ ਦੀ ਇਹ ਮਨਸ਼ਾ ਹੈ, ਉਹਦੀ ਇਹ ਨਿਸ਼ਚਾ ਹੈ ਵੀ ਮੇਰੇ ਕੋਲੋਂ ਲੁਕਾਈ ਫੈਜ਼ ਯਾਬ ਹੋਵੇ। ਅੱਲਾ ਪਾਕ ਦੇ ਬੰਦੇ ਮੇਰੇ ਕੋਲ ਰਾਜ਼ੀ ਹੋ ਕੇ ਜਾਣ, ਖੁਸ਼ ਹੋ ਕੇ ਜਾਣ, ਹਰ ਆਏ ਗਏ ਦੀ ਮੈਂ ਆਦਰ ਕਰਾਂ, ਉਹਦੀ ਮੈਂ ਖਿਦਮਤ ਕਰਾਂ।
ਬਾਜਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਸਾਡੇ ਬੜੇ ਹੀ ਪਿਆਰੇ ਬਜ਼ੁਰਗ ਨੇ ਸਰਦਾਰ ਅਮਰਜੀਤ ਸਿੰਘ। ਉਹਨਾਂ ਜਨਾਬ ਬੜਾ ਇੱਕ ਸੁਝਦੀ ਵਾਲਾ ਖਾਨ ਭਿਜਵਾਇਆ ਕਿ ਆਈ ਮਾਈ ਮੱਸਿਆ ਜਿਸ ਖਾਣ ਪੀਣ ਦੱਸਿਆ। ਹਾਂਜੀ, ਇਹ ਹਿੰਦੂ ਮੈਥੋਲੋਜੀ ਦੇ ਵਿੱਚ ਨਾ ਜੀ ਜਿਹੜੀ ਮੱਸਿਆ ਨਾ ਜੀ, ਮੱਸਿਆ ਉਸ ਵੇਲੇ ਨੂੰ ਆਂਦੇ ਨੇ ਜਦੋਂ ਚੰਨ ਜਿਹੜਾ ਨਾ ਚੰਨ ਨਵਾਂ ਚੜ੍ਹਦਾ ਨਾ, ਫਿਰ ਉਹ ਹੌਲੀ ਹੌਲੀ ਮੁੱਕਦਾ ਉੱਕਾ ਮੁੱਕ ਜਾਂਦਾ ਹੈ। ਫਿਰ ਕੁਝ ਦਿਨ ਨਹੀਂ ਚੜ੍ਹਦਾ, ਬਿਲਕੁਲ ਉੱਕਾ ਹੀ ਨੇਰੀ ਰਾਤ ਹੁੰਦੀ ਏ। ਉਹ ਜਿਹੜੇ ਰਾਤ ਉਹ ਰਾਤ ਮੱਸਿਆ ਦੀਆਂ ਨੇ, ਇੱਕ ਦੋ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਮੱਸਿਆ ਦੀ ਰਾਤ ਹੈ, ਜਿਹਦੀ ਸਾਰੀ ਮਤਲਬ ਉਹਦੇ ਨਾਲ ਜੁੜੇ ਹੋਏ ਇਹਨਾਂ ਜੇ ਹਿੰਦੂ ਮੈਥੋਲੋਜੀ ਬਹੁਤ ਜ਼ਿਆਦਾ ਤਿਉਹਾਰ ਨੇ ਮੱਸਿਆ ਦੇ ਨਾਲ। ਉਹ ਖਾਣ ਪੀਣ, ਖਾਣਾ ਪਕਾਣਾ, ਇਹ ਉਹ ਲਟਰ ਪਟਰ, ਫਲਾਣੀ ਮੱਸਿਆ ਦੇ ਉੱਤੇ ਆ ਕੁਝ ਕਰਨਾ, ਕੜਾਹ ਕਰਨਾ, ਉਹਦੇ ਨਾਲ ਆਉਂਦੇ ਨੇ ਵੀ ਮਾਈ ਮੱਸਿਆ ਆਈ ਹੈ। ਚਲੋ ਇਸ ਬਹਾਨੇ ਮਤਲਬ ਇਹ ਕਿ ਖਾਣ ਪੀਣ ਜਿਹੜਾ ਨਾ ਉਹ ਤੇ ਸੌਖਾ ਹੋ ਗਿਆ ਨਾ, ਕੋਈ ਕੜਾਹ ਚੜਾ ਹੋ ਗਿਆ, ਕੋਈ ਹੋਰ ਚੰਗੀਆਂ ਚੀਜ਼ਾਂ ਜਿਹੜੀਆਂ ਪਕਾ ਕੇ ਤੇ ਬੰਦਾ ਖਾ ਲੈਂਦਾ ਹੁੰਦਾ। ਉਹਨਾਂ ਦੇ ਉਹ ਦਿਹਾੜੇ ਹੁੰਦੇ ਨੇ ਨਾ ਜੀ ਮੱਸਿਆ ਦੇ ਵਿੱਚ, ਉਹਨਾਂ ਨੇ ਕੋਈ ਸੁੱਖਣਾ ਸੁੱਖੀਆਂ ਹੁੰਦੀਆਂ ਨੇ ਕਿ ਮੱਸਿਆ ਤੇ ਮੈਂ ਆਹ ਦਿਆਂਗਾ, ਹਾਂਜੀ ਚੜਾਵੇ ਚਾੜਾਂਗਾ। ਉਹਦੀ ਵਜ੍ਹਾ ਨਾਲ ਫਿਰ ਉਜ਼ਾਰੇ ਖਾਣ ਪੀਣ ਚੜਾਵਿਆਂ ਵਾਲਿਆਂ ਨੂੰ ਵੀ ਮੌਜ ਹੋ ਜਾਂਦੀ ਹੈ ਤੇ ਘਰਾਂ ਵਾਲਿਆਂ ਨੂੰ ਵੀ ਮੌਜ ਹੋ ਜਾਂਦੀ ਹੈ। ਹਾਂਜੀ ਹਾਂਜੀ, ਲਓ ਜੀ ਪਿਆਰਿਓ, ਆਈ ਮਾਈ ਮੱਸਿਆ ਜਿਸ ਖਾਣ ਪੀਣ ਦੱਸਿਆ। ਮੱਸਿਆ ਦੀਆਂ ਜਿਹੜੀਆਂ ਰਾਤਾਂ ਹੁੰਦੀਆਂ ਨੇ, ਬਾਜਵਾ ਸਾਹਿਬ ਫਰਮਾਇਆ ਵੀ ਉਹਨਾਂ ਦੇ ਵਿੱਚ ਹਿੰਦੂ ਮੈਥੋਲੋਜੀ ਦੇ ਮੁਤਾਬਕ ਜਿਹੜੇ ਹਿੰਦੂ ਮਤ ਨੂੰ ਮੰਨਣ ਵਾਲੇ ਸਾਡੇ ਭੈਣਾਂ ਭਰਾ ਨੇ ਨਾ ਜੀ, ਉਹ ਕਾਫੀ ਸਾਰੇ ਨਾ ਆਪਣੇ ਤਿਉਹਾਰ ਜਿਹਾ ਰੱਖ ਲੈਂਦੇ ਨੇ ਜਾਂ ਮੰਨਤਾ ਕੋਈ ਮੰਨ ਲੈਂਦੇ ਨੇ ਵੀ ਐਤਕੀ ਮੱਸਿਆ ਦੀਆਂ ਰਾਤਾਂ ਆਉਣਗੀਆਂ ਤੇ ਮੈਂ ਫਲਾਣੀ ਸ਼ੈ ਪਕਾਵਾਂਗੀ ਤੇ ਵੰਡਾਂਗੀ, ਕੋਈ ਇਹ ਉਹ ਫਿਰ ਅਜੇ ਚੂੰਕਿ ਮੌਕੇ ਆਉਂਦੇ ਨੇ ਨਾ ਮੱਸਿਆ ਦੀਆਂ ਰਾਤਾਂ, ਤੇ ਫਿਰ ਉਹ ਪਕਾ ਕੇ ਪ੍ਰਸ਼ਾਦ ਲੋਕਾਂ ਨੂੰ ਛਕਾਉਂਦੇ ਨੇ, ਵੰਡਦੇ ਨੇ। ਤੇ ਜਿਹੜੇ ਮਾੜੇ ਦੁਬੜੇ ਮਸਕੀਨ ਭੁੱਖੇ ਨੰਗੇ ਜਿਹੜੇ ਨੇ ਨਾ, ਉਹਨਾਂ ਨੂੰ ਵੀ ਕੁਝ ਖਾਣ ਨੂੰ ਲੱਭ ਜਾਂਦਾ ਹੈ। ਜਦੋਂ ਕੋਈ ਲੰਗਰ ਪਕਾਈਏ, ਕੋਈ ਅੱਲਾ ਦੇ ਨਾਂ ਦਾ ਜਾਂ ਆਪਣੇ ਕਿਸੇ ਬਜ਼ੁਰਗ ਦੇ ਨਾਂ ਦੀ ਕੋਈ ਸ਼ੈ ਜਦੋਂ ਕੋਈ ਵੰਡਦਾ ਕਿਸੇ ਵੀ ਮਜ਼ਹਬ ਦਾ ਬੰਦਾ, ਤੇ ਪਿਆਰਿਓ ਖਲਕਤ ਵੀ ਤੇ ਫੈਜ਼ਯਾਬ ਹੁੰਦੀ ਹੈ ਨਾ। ਉਸ ਗੱਲ ਵੱਲ ਧਿਆਨ ਕਰਵਾਇਆ ਗਿਆ ਵੀ ਆਈ ਮਾਈ ਮੱਸਿਆ ਜਿਸ ਖਾਣ ਪੀਣ ਦੱਸਿਆ, ਵੀ ਮਾੜਿਆਂ ਦੁਬੜਿਆਂ ਨੂੰ ਵੀ ਲੰਗਰ ਲੱਭ ਗਿਆ, ਰੋਟੀ ਖਾਣ ਨੂੰ ਖੁੱਲੀ ਲੱਭ ਗਈ ਮੱਸਿਆ ਦੀਆਂ ਰਾਤਾਂ ਦੇ ਵਿੱਚ। ਬਾਜਵਾ ਸਾਹਿਬ ਰਾਵਲ ਪਿੰਡੀ ਤੋਂ ਸ਼ਮਸ਼ਾਦ ਅਵਾਨ ਸਾਹਿਬ ਨੇ ਜੀ ਜੀ ਅਖਾਣ ਭਿਜਵਾਇਆ ਵੀ ਆਲਕੀਆਂ ਦੇ ਪਿੰਡ ਕੋਈ ਵੱਖਰੇ ਨਹੀਂ ਹੁੰਦੇ। ਹਾਂਜੀ, ਆਲਕੀ ਆਂਦੇ ਨੇ ਜਿਹੜਾ ਸੁਸਤ ਹੁੰਦਾ ਜੀ ਕਿ ਐਵੇਂ ਹੀ ਮਤਲਬ ਸਿਰ ਤੋਂ ਕਾਂ ਪਏ ਡਾਣੇ ਬੈਠੀਆਂ, ਕਰਨਾ ਕੱਖ ਕੰਡਾ ਨਾ। ਮਤਲਬ ਜੇ ਸੁੱਤਾ ਉੱਠ ਪਿਆ ਤੇ ਅੱਧਾ ਘੰਟਾ ਮੰਜੀ ਤੋਂ ਉੱਠਣ ਲੱਗੇ ਲਾ ਛੱਡਣਾ, ਕੋਈ ਵੀ ਕੰਮ ਕਰਨਾ ਸੋਚਣਾ ਭਈ ਯਾਰ ਹੋ ਹੀ ਜਾਂਦਾ, ਖੈਰ ਸੱਲੇ ਕਰ ਲੈਨੇ ਆ, ਉਹ ਐ ਹੀ ਕਰਦੇ ਆ ਸਾਰੀ ਦਿਹਾੜੀ ਲੰਘਾ ਛੱਡਣੀ। ਉਹਨੂੰ ਆਂਦੇ ਨੇ ਆਲਕੀ, ਹਾਂਜੀ ਨਕੰਮਾ ਨਖੱਟੂ। ਉਹਨਾਂ ਦੇ ਪਿੰਡ ਤੇ ਵੱਖਰੇ ਨਹੀਂ ਹੁੰਦੇ, ਭੈੜੀ ਆਦਤਾਂ ਤੇ ਕਿਸੇ ਨੂੰ ਵੀ ਪੈ ਸਕਦੀਆਂ ਨੇ। ਉਹ ਪਿੰਡ ਦੇ ਵਿੱਚ ਹੀ ਇਹੋ ਜਿਹੇ ਲੋਕ ਹੁੰਦੇ ਨੇ, ਲੇਕਿਨ ਇਹੋ ਜਿਹੇ ਲੋਕ ਜਿਹੜੇ ਨੇ ਉਹ ਰਿਜ਼ਕ ਫਜ਼ਲ ਲੱਲੋ ਭੁੱਖੇ ਨੰਗੇ ਹੀ ਫਿਰ ਰਹਿੰਦੇ ਨੇ। ਜਦੋਂ ਉਹਨਾਂ ਵੇਲੇ ਸਿਰ ਉੱਠਣਾ ਨਹੀਂ, ਕੰਮ ਤੇ ਜਾਣਾ ਨਹੀਂ, ਕੋਈ ਵੀ ਕੰਮ ਨੂੰ ਵੇਲੇ ਸਿਰ ਕਰਨਾ ਨਹੀਂ, ਹਾਂਜੀ, ਤੇ ਉਹ ਫਿਰ ਉਹਨਾਂ ਦਾ ਘਰ ਹੌਲੀ ਹੌਲੀ ਮਰੇੜ ਵਾਲੇ ਪਾਸੇ ਨੂੰ ਟੁਰਿਆ ਲਗਾ ਜਾਂਦਾ। ਔਰ ਫਿਰ ਮ੍ਰਿਤਨ ਜਿਹੜੀ ਹੈ ਉਹਨੂੰ ਉਹ ਸਮਝ ਲੈਂਦੇ ਸਾਡਾ ਲੇਖ ਹੀ ਇੰਜ ਦਾ, ਸਾਡੇ ਮੁਕੱਦਰ ਹੀ ਇੰਜ ਦੇ ਨੇ। ਅੱਲਾ ਮੁਕੱਦਰ ਇਹ ਤੇ ਨਹੀਂ ਆਂਦੇ ਵੀ ਤੁਸੀਂ ਹੱਥੀ ਪੈਰੀ ਕਰੋ ਕੱਖ ਨਾ, ਮੰਜੀ ਤੋਂ ਉੱਠਣ ਲੱਗੇ ਘੰਟਾ ਲਾ ਦਿਓ, ਹਾਂਜੀ। ਜਦੋਂ ਤੁਸੀਂ ਜਾਗ ਜੂ ਪਏ ਹੋ ਤੇ 2 ਮਿੰਟਾਂ 'ਚ ਨਾ ਕਲਮਾ ਸ਼ਰੀਫ ਪੜ੍ਹ ਕੇ ਤੇ ਉੱਠੋ, ਉੱਠ ਕੇ ਤੇ ਮਤਲਬ ਇਹ ਕਿ ਤੁਸੀਂ ਅੰਦਰ ਪਾਣੀ ਜਾਓ, ਮੂੰਹ ਹੱਥ ਧੋਵੋ, ਲੇਕਿਨ ਲੰਮੀਆਂ ਹੀ ਪਿਆ ਰਹਿਣਾ, ਪਾਸੇ ਹੀ ਪਏ ਪਰਤਨੇ, ਕਰਨਾ ਕੱਖ ਕੰਡਾ ਨਾ। ਔਰ ਇਹੋ ਜਿਹੇ ਲੋਕ ਫਿਰ ਭੁੱਖੇ ਹੀ ਮਰਦੇ ਨੇ। ਔਰ ਇਹਨਾਂ ਦੇ ਕੋਈ ਪਿੰਡ ਵੱਖਰੇ ਨਹੀਂ ਹੁੰਦੇ, ਹਰ ਬੰਦੇ ਦੀਆਂ ਆਦਤਾਂ ਹਰ ਪਿੰਡ ਦੇ ਵਿੱਚ ਆਲਸੀ ਹੁੰਦੇ ਨੇ ਤੇ ਸੁਸਤ ਲੋਕ, ਨਿਗਰੇ ਲੋਕ, ਨਿਗਰੇ ਵੀ ਇਹਨੂੰ ਆਂਦੇ ਨੇ, ਆਲਸੀ। ਇਹੋ ਜਿਹੇ ਲੋਕ ਜਿਹੜੇ ਨੇ ਆਪਣੇ ਘਰਾਂ ਦਾ ਨੰਦੂ ਕੱਢ ਛੱਡਦੇ ਨੇ। ਲਓ ਜੀ ਸਾਹਿਬੋ, ਸ਼ਮਸ਼ਾਦ ਅਵਾਨ ਸਾਹਿਬ ਨੇ ਆ ਜਿਹੜਾ ਖਾਨ ਭੇਜਿਆ ਨਾ ਜੀ, ਵੀ ਆਲਕੀਆਂ ਦੇ ਪਿੰਡ ਵੱਖਰੇ ਨਹੀਂ ਹੁੰਦੇ। ਬਾਜਵਾ ਸਾਹਿਬ ਦੱਸਿਆ ਵੀ ਆਲਕਸ ਇੱਕ ਇਨਸਾਨ ਦੇ ਵਿੱਚ, ਕਿਸੇ ਵੀ ਇਨਸਾਨ ਦੇ ਵਿੱਚ ਪਾਈ ਜਾਣ ਵਾਲੀ ਬੁਰਾਈ ਹੈ ਸਾਹਿਬੋ। ਜਿੱਥੇ ਇਨਸਾਨਾਂ ਦੇ ਵਿੱਚ ਬਹੁਤ ਸਾਰੀਆਂ ਅੱਛਾਈਆਂ ਪਾਈਆਂ ਜਾਂਦੀਆਂ ਨੇ, ਉੱਥੇ ਕੁਝ ਲੋਕ ਅਜਿਹੇ ਹੁੰਦੇ ਨੇ ਬਦਕਿਸਮਤ, ਜਿਨ੍ਹਾਂ 'ਚ ਕੁਝ ਬੁਰਾਈਆਂ ਪਾਈਆਂ ਜਾਂਦੀਆਂ ਨੇ। ਉਹਨਾਂ ਦੀ ਕੋਈ ਐਸੀ ਆਦਤ ਪੱਕ ਜਾਂਦੀ ਹੈ, ਐਸੀ ਕੋਈ ਇੱਲਤ ਉਹਨਾਂ ਨੂੰ ਚੰਬੜ ਜਾਂਦੀ ਹੈ ਕਿ ਉਸ ਵਾਦੀ ਤੋਂ ਫਿਰ ਉਹ ਆਪਣੀ ਜਾਨ ਹੀ ਨਹੀਂ ਛੁਡਾ ਸਕਦੇ। ਆਲਕਸ ਸਿਰਫ ਸਾਹਮਣੇ ਰੱਖੀ ਗਈ ਹੈ, ਇਹ ਇੱਕ ਬੁਰਾਈ।
ਗੱਲ ਇਹ ਵੇ ਕਿ ਇਹ ਦੱਸਿਆ ਗਿਆ ਹੈ ਇਸ ਖਾਨ 'ਚ ਕਿ ਕਿਸੇ ਵੀ ਕਿਸਮ ਦੀ ਕੋਈ ਵੀ ਬੁਰਾਈ ਉਹ ਕਿਸੇ ਵੀ ਸ਼ਖਸ 'ਚ, ਕਿਸੇ ਵੀ ਘਰ ਦੇ ਫਰਦ 'ਚ, ਕਿਸੇ ਵੀ ਪਿੰਡ 'ਚ ਵਸਣ ਵਾਲੇ ਦੇ ਵਿੱਚ ਪੈਦਾ ਹੋ ਸਕਦੀ ਹੈ ਅਗਰ ਇਨਸਾਨ ਆਪੂ ਉਹਦੇ ਕੋਲੋਂ ਝੁੰਡ ਨਾ ਛੁਡਾਏ ਤੇ ਫਿਰ ਪਿਆਰਿਓ ਇਹ ਵੇ ਕਿ ਆਲਕਸੀ ਜਾਂ ਬੁਰਾ ਬੰਦਾ ਕੋਈ ਵੀ ਜਿਹਦੇ 'ਚ ਕੋਈ ਬੁਰਾਈ ਹੈ ਉਹਨਾਂ ਦੇ ਕੋਈ ਬਾਈਵਾ ਸਾਹਿਬ ਦੱਸਿਆ ਵੀ ਵੱਖਰੇ ਅੱਡ ਪਿੰਡ ਨਹੀਂ ਹੁੰਦੇ। ਇਹ ਤਾਂ ਨਹੀਂ ਨਾ ਵੀ ਇਸ ਪਿੰਡ ਦੇ ਵਿੱਚ ਪੂਰੇ ਪਿੰਡ 'ਚ ਕੋਈ ਸੁਸਤੀ ਨਹੀਂ ਹੋਏਗਾ ਜਾਂ ਇਸ ਪਿੰਡ ਦੇ ਵਿੱਚ ਕੋਈ ਝੂਠ ਹੀ ਨਹੀਂ ਬੋਲੇਗਾ ਜਾਂ ਇਸ ਪੂਰੇ ਪਿੰਡ 'ਚ ਕੋਈ ਕਿਸੇ ਨੂੰ ਧੋਖਾ ਹੀ ਨਹੀਂ ਦੇਗਾ ਜਾਂ ਇਸ ਪੂਰੇ ਪਿੰਡ ਦੇ ਵਿੱਚ ਕੋਈ ਕਿਸੇ ਦੀ ਸ਼ੈ ਨਹੀਂ ਚੁੱਕੇਗਾ। ਗੁਜ਼ਾਰਿਸ਼ ਇਹ ਵੇ ਕਿ ਬੁਰਾਈਆਂ ਵੀ ਇਨਸਾਨਾਂ 'ਚ ਹੀ ਹੁੰਦੀਆਂ ਨੇ ਤੇ ਉਹ ਇਨਸਾਨ ਕੋਈ ਵੱਖਰੇ ਪਿੰਡ ਨਹੀਂ ਵਸਾ ਕੇ ਰਹਿੰਦੇ, ਉਹ ਸਾਡੇ ਵਿੱਚ ਹੀ ਰਹਿੰਦੇ ਨੇ। ਸਾਰੇ ਹੀ ਇਨਸਾਨ ਅੱਛੇ ਹੋ ਜਾਣ ਤੇ ਮਜਮੂਈ ਤੌਰ ਤੇ ਫਿਰ ਪਿਆਰਿਓ ਮੁਆਸ਼ਰਾ ਅੱਛਾ ਹੋ ਜਾਂਦਾ। ਤੇ ਜੇ ਕਿਸੇ ਇੱਕ ਪਿੰਡ ਦੇ ਵਿੱਚ ਵੀ ਕੋਈ ਇੱਕ ਅੱਧਾ ਬੰਦਾ ਵੀ ਕੋਈ ਬੁਰਾ ਹੋਵੇ ਤੇ ਉਹ ਵੀ ਸਾਰੇ ਪਿੰਡ ਦੀ, ਪੂਰੇ ਮਾਹੌਲ ਦੀ, ਪੂਰੀ ਸੁਸਾਇਟੀ ਦੀ ਨਕਾਤੀ ਹੁੰਦੀ ਹੈ। ਲੋ ਜੀ ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल